ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਸਤਿ ਸ਼੍ਰੀ ਅਕਾਲ ਜੋਗੀ ਜੀ। ਸਤਿ ਸ਼੍ਰੀ ਅਕਾਲ ਰਮਣੀ ਕੌਰ ਜੀ, ਕੀ ਹਾਲੇ ਚਾਲੇ ਨੇ? ਪਰਫੈਕਟ। ਲਓ ਜੀ, ਪਰਫੈਕਟ ਤੁਹਾਡੇ ਵੈਸੇ ਉਹਦਾ ਹਾਲ ਚਾਲ ਹੋ ਤਾਂ ਸਕਦੇ ਨੇ, ਕਿਉਂਕਿ ਜਿਹੜਾ ਬੰਦਾ ਆਪ ਨਾ ਪਰਫੈਕਟ ਹੋਵੇ ਅੱਛਾ, ਉਹਦੇ ਹਾਲ ਚਾਲ ਕਿਤੋਂ ਪਰਫੈਕਟ ਹੋ ਸਕਦੇ ਨੇ। ਮੇਰੇ ਪੁੱਛੋ ਕਿਦਾਂ? ਤੁਹਾਡੇ ਕਿੱਦਾਂ? ਹਾਂ ਬਿਲਕੁਲ ਪਰਫੈਕਟ। ਤੁਹਾਡੇ ਕਿੱਦਾਂ ਹੋ ਗਏ? ਤੇ ਮੈਂ ਤਾਂ ਹੈ ਹੀ ਪਰਫੈਕਟ ਆ। ਅੱਛਾ, ਆਹੋ ਤੇ ਹੋਰ ਕੀ। ਤੁਸੀਂ ਮੇਰੇ ਚ ਕਿਹੜੀਆਂ ਕਮੀਆਂ ਦੇਖ ਲੀਆਂ? ਮੇਰੀ ਤਾਂ ਤੁਸੀਂ ਰਿਸ਼ਤਾ ਨਾ ਹੋਣ ਦਿਓ। ਇਸੇ ਕਰਕੇ ਤੁਹਾਡੇ ਡਰੋਂ ਹੀ ਨਾ ਮੈਂ ਮੈਟ੍ਰੀਮੋਨੀਅਲ ਸਾਈਡ ਤੇ ਨਹੀਂ ਪਾਉਂਦੀ। ਲੁਕਦੀ ਲਕਾਉਂਦੀ ਕੋਈ ਗੋਰੀ ਵਿਚੋਲਨ ਲੱਭਦੀ ਫਿਰਦੀ ਆ। ਤੂੰ? ਹਾਂਜੀ, ਆਹ ਜਿਹਨੂੰ ਤੁਹਾਡੀ ਭਾਸ਼ਾ ਸਮਝ ਨਾ ਆਵੇ। ਅੰਨੀ ਲੱਭ ਲਈ ਕੋਈ? ਕਿਉਂ? ਆ ਤੇ ਫਿਰ ਅਗਲੀ ਉਹੀ ਤੇਰਾ ਬੇੜਾ ਤਾਰ ਸਕਦੀ ਤੇਰੀ। ਬਾਕੀ ਤਾਂ ਬੱਟੇ ਹੀ ਪਾਉਣਗੇ ਨਾ। ਮੇਰੀ ਗੱਲ ਸੁਣੋ, ਏਡੇ ਕਿਹੜੇ ਮੇਰੇ ਚ ਕੀੜੇ ਪਏ ਆ? ਸੋਹਣੀ ਸੁਨੱਖੀਆਂ ਹੀਰੋਇਨ ਲੱਗਦੀਆਂ। ਹੈ ਕੀ ਲੱਗਦੀਆਂ? ਹੀਰੋਇਨ। ਚਲੋ ਹੁਣ ਆਪਾਂ ਕੋਈ ਗੁੱਸਾ ਥੋੜੋ ਕਰਨਾ ਤੇਰੀ ਕਹੇ ਦਾ, ਕਿਉਂਕਿ ਦੇਖੋ ਕਈ ਸਿਆਣੇ ਬੰਦੇ ਨੇ ਕਿਸੇ ਨੇ ਕਿਹਾ ਸੀ, ਕਹਿੰਦੇ ਸ਼ਰਾਬੀ ਦਾ ਤੇ ਪਾਗਲ ਦੀ ਗੱਲ ਦਾ ਗੁੱਸਾ ਨਹੀਂ ਕਰੀਦਾ। ਨਾ ਹੁਣ ਮੈਂ ਪਾਗਲ ਵੀ ਆ? ਮੈਂ ਕਦ ਕਿਹਾ? ਰੱਬਾ ਮੈਨੂੰ 100 ਦੁਸ਼ਮਣ ਦੇ ਦੇ ਪਰ ਇੱਕ ਜੋਗੀ ਨਾ ਦੇਈ। ਹਾਂ ਬਿਲਕੁਲ ਨਾ ਦੇਈ, ਕਿਉਂਕਿ ਇਸ ਬੰਦੇ ਦੇ ਨਾਲ ਤਾਂ ਤੂੰ ਦਿਲਾ ਫਿਰ ਵੀ ਲੋਕਾਂ ਦੇ ਨਾਲ ਕਿਦਾਂ ਦਿਲਾਂ ਦੇ ਵਿੱਚ ਤੇਰਾ ਘਰ ਹੋ ਗਿਆ। ਹਾਂ ਨਾ ਹੋ ਗਿਆ ਤੇਰਾ। ਤੁਹਾਡੇ ਕਰਕੇ? ਹਾਂ ਬਿਲਕੁਲ ਮੇਰੇ ਕਰਕੇ। ਉਹ ਜਾਓ ਭਰਾਵਾ, ਤੁਹਾਡੇ ਕਰਕੇ ਥੋੜੀ ਨਾ ਹੋਇਆ। ਲੋਕੀ ਮੈਨੂੰ ਜਾਣਦੇ ਆ, ਰਮਨੀਕ ਕੌਰ। ਹੂ ਦਾ ਹੈਲ ਇਜ਼ ਚਰਨਜੀਤ ਜੋਗੀ। ਜੀ ਤਾਂ ਕਰਦਾ ਤੇ ਮੈਂ ਤੈਨੂੰ ਸ਼ਾਬਾਸ਼ ਦਵਾ ਜ਼ੋਰ ਨਾਲ। ਅੱਛਾ, ਪਰ ਫੇਮਸ ਹੋ ਤਾਂ ਕਾਹਨੂੰ? ਐਵੇਂ ਕਿਉਂ ਮਰਿਆ ਸੱਪ ਆਪਣੇ ਗਾਲੀ ਪਾ ਲੈਣਾ? ਹਾਂਜੀ, ਵੀ ਤੇਰੇ ਪਾਸਪੋਰਟ ਦਾ ਰੰਗ ਚੇਂਜ ਹੋਣ ਨੂੰ ਫਿਰਦਾ ਹੈ, ਇੱਧਰ ਇਹਦੇ ਰੰਗ ਉੱਡਣ ਨੂੰ ਫਿਰਦੇ ਆ। ਨਾ ਮੇਰਾ ਰੰਗ ਕਾਹਤੋਂ ਉੱਡਣਾ ਆ? ਲੋਕੀ ਜੋ ਮਰਜ਼ੀ ਕਰਨ, ਅਸੀਂ ਸ਼ਰੀਕਾਂ ਦੇ ਅੱਗੇ ਵਧਣ ਤੇ ਸੜਨ ਵਾਲਿਆਂ ਚ ਨਹੀਂ ਆ। ਬੋਲ, ਗੱਲ ਸੁਣ ਲੈ, ਤੂੰ ਜਿੰਨਾ ਸੜਦੀਆਂ ਮੈਂ ਕਹਾਂ ਤੂੰ ਵੀ ਤਾਂ ਲੋਕ ਹੀ ਆ। ਹਾਏ ਹਾਏ, ਨਾ ਮੈਂ ਕਿਧਰੋਂ ਲੋਕ ਹੋ ਗਈ? ਸ਼ਰੀਕਣੀ ਆ। ਦੱਸ, ਹੱਦ ਹੋ ਗਈ ਆ ਜੋਗੀ ਜੀ। ਅੱਛਾ, ਤੂੰ ਮੇਰੀ ਸ਼ਰੀਕਣੀ ਨਹੀਂ ਹੈਗੀ? ਨਹੀਂ ਹੈਗੀ? ਨੋ। ਚੱਲ ਕਹਿ ਫਿਰ ਇੱਥੇ ਔਨ 에ਅਰ ਕਿ ਇਸ ਵਾਰ ਮੇਰੀ ਪੇ ਜਿਹੜੀ ਆ ਚਰਨਜੀਤ ਜੋਗੀ ਨੂੰ ਟ੍ਰਾਂਸਫਰ ਕਰ ਦਿਓ। ਕਿਆ? ਕਿਹੜੀ ਖੁਸ਼ੀ? ਲਓ ਜੀ ਸੱਜਣੋ, ਮਿੱਤਰੋ, ਪਿਆਰਿਓ, ਬੇਲੀਓ, ਸਹੇਲੀਓ, ਆਪਣੀ ਸ਼ਰੀਕਣੀ ਰਮਨੀਕ ਕੌਰ ਦੇ ਨਾਲ ਤੁਹਾਡਾ ਆਪਣਾ ਸਾਰਿਆਂ ਦਾ ਚਹੇਤਾ ਚਰਨਜੀਤ ਜੋਗੀ ਹਾਜ਼ਰ ਹੈ ਜੀ। ਨਜ਼ਰੀਆ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਬਹੁਤ ਚੱਲ ਰਹੀਆਂ ਨੇ। ਜ਼ਿੰਦਗੀ ਦੇ ਵਿੱਚ ਬਹੁਤ ਕੁਝ ਦੇਖਿਆ ਮੈਂ। ਤੈਨੂੰ ਪਤਾ ਹੈ ਕਿ ਸਰਕਾਰ ਨੇ ਹੁਣ ਮੁਰਗੀਆਂ ਨੂੰ ਇੱਕ ਨਵਾਂ ਫਰਮਾਨ ਕੱਢ ਮਾਰਿਆ। ਅੱਛਾ, ਉਹ ਕਹਿੰਦਾ ਕਿ ਗੱਲ ਸੁਣ ਲਓ ਮੁਰਗੀਓ, ਮੇਰੀਓ ਪਿਆਰੀਓ ਮੁਰਗੀਓ, ਤੁਸੀਂ ਅੰਡੇ ਦੇਣੇ ਕਰ ਦਿਓ ਬੰਦ। ਫਿੱਟੇ ਮੂੰਹ ਜੀ ਅੰਡੇ ਨਹੀਂ ਦੇਣਗੀਆਂ ਵਿਚਾਰੀਆਂ, ਦੇਣਗੀ ਕੀ? ਚੀਕੂ ਜਾਂ ਸੀਤਾਫਲ। ਹੈ? ਆਹੋ, ਨਾਲੇ ਆਂਡੇ ਦੀ ਚੋਰੀ ਬਹੁਤ ਹੁੰਦੀ ਆ। ਕਹਿੰਦੇ ਸਾਡੇ ਹੌਲਦਾਰ ਹੀ ਆਂਡੇ ਦੇ ਮਗਰ ਪੈ ਰਹਿੰਦੇ ਆ, ਵੀ ਚੱਕ ਕੇ ਲੈਂਦੇ। ਤੁਸੀਂ ਚੀਕੂ ਦੋਗੇ, ਸੀਤਾਫਲ ਦੋਗੇ? ਨਾ ਮੇਰੀ ਗੱਲ ਸੁਣੋ, ਜੇ ਉਹ ਚੀਕੂ ਤੇ ਸੀਤਾਫਲ ਦੇਣ ਲੱਗ ਪਿਆ, ਇੱਕ ਤੇ ਉਹਨਾਂ ਦਾ ਭਾਅ ਵੱਧ ਜੂਗਾ, ਨਾਲੇ ਤੁਸੀਂ ਵੈਜੀਟੇਰੀਅਨ ਮੁਰਗੀ ਖਾਂਦੇ, ਵੈਜੀਟੇਰੀਅਨ ਚਿਕਨ ਖਾਂਦੇ ਚੰਗੇ ਲੱਗੋਗੇ। ਆਏ ਹਾਏ, ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ। ਸਾਨੂੰ ਮਤਲਬ ਸਿਰਫ ਚੀਕੂ ਜਾਂ ਸੀਤਾਫਲ ਦੇ ਨਾਲ ਆ। ਮੁਰਗੀ ਜਦੋਂ ਚੀਕੂ ਜਾਂ ਸੀਤਾਫਲ ਦਊਗੀ, ਮੈਂ ਕਹਾਂ ਸਿੱਧਾ ਹੀ ਨਾਲੇ ਪੁੰਨ ਤੇ ਨਾਲੇ ਫਲੀਆਂ, ਸਾਡੀ ਸਰਕਾਰ ਵੀ ਖੁਸ਼। ਉਹ ਕਿੱਦਾਂ? ਤੂੰ ਤਾਂ ਕਿਤੇ ਲੋਲੀ। ਲਓ ਜੀ, ਗੱਲ ਹੈਗੀ ਏਦਾਂ ਵੀ ਉਧਰ ਸਰਕਾਰ ਮੰਗਣ ਡਈ ਆ ਚੀਕੂ ਤੇ ਸੀਤਾਫਲ। ਅੱਛਾ, ਪੰਜਾਬ ਹਿਸਾਬ ਦਾ ਮੰਗਣ ਡਿਆ। ਪਰ ਇੰਨੀ ਗੱਲ ਹੈ ਕਿ ਕਰੋਨਾ ਦੇ ਇਸ ਬੁਰੇ ਦੌਰ ਦੇ ਵਿੱਚ ਜਿੱਥੇ ਇੱਕ ਪਾਸੇ ਤਰਾਹੀਮਾਮ ਹੋਈ ਪਈ ਹੈ ਜੀ, ਜਿੱਥੇ ਇੱਕ ਪਾਸੇ ਸਾਰਾ ਤੰਤਰ ਮੰਤਰ ਯੰਤਰ ਸਭ ਫੇਲ ਹੋਇਆ ਪਿਆ, ਉੱਥੇ ਸਰਕਾਰ ਆਪਣੇ ਰਾਤ ਨੂੰ ਵਿਹਲੇ ਹੋ ਗਏ ਰੌਂਜੀ ਦੇ ਵਿੱਚ ਆ ਕੇ ਹਾਂਜੀ, ਤੇ ਉੱਥੇ ਵੀ ਜਦੋਂ ਚੁੰਝਾਂ ਲੜਾਈਆਂ ਜਾਣ ਹਾਂਜੀ, ਸਾਡਾ ਕਰ ਫਲਾਈਂਗ ਪਾਰੀਆਂ ਹੀ ਸਾਰਿਆ ਤੇ ਫਲਾਈਂਗ ਪਾਰੀਆਂ ਹੋਣ ਤੇ ਫਿਰ ਤੁਹਾਨੂੰ ਪਤਾ ਫਿਰ ਸਰਕਾਰ ਦਾ ਮੂਡ ਕਿਉਂ ਨਾ ਸੈੱਟ ਹੋਵੇ। ਅੱਛਾ, ਮਤਲਬ ਕਿ ਸਾਰੀ ਦਿਮਾਗ ਦੇ ਵਿੱਚ ਇੱਕ ਖੁਰਾਫਾਤੀ ਜਿਹੜੀ ਆ ਰਹੀ ਹੈ ਉਹ ਰਾਤ ਦਾ ਅਸਰ ਆ, ਰਾਤ ਦੀ ਲੱਗੀ ਦਾ ਅਸਰ ਆ। ਓਏ ਨਹੀਂ, ਜਿਹਨਾਂ ਦੀ ਲੱਗੀ ਆ ਉਹਨਾਂ ਦਾ ਹੀ ਅਸਰ ਆ। ਅੱਛਾ, ਨਾ ਮੈਨੂੰ ਤਾਂ ਸਮਝ ਨਹੀਂ ਹਾਲੇ ਤੱਕ ਜੋਗੀ ਜੀ। ਆਹੋ, ਤੂੰ ਤੇ ਲੋਲੀ ਆ, ਤੂੰ ਤੇ ਲਓ
ਲਓ ਜੀ, ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਨਜ਼ਰੀਆ ਤੁਸੀਂ ਸੁਣ ਰਹੇ ਹੋ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤੇ ਗੱਲ ਹੈਗੀ ਇਦਾਂ ਕਿ ਭਾਈ ਅਗਲਿਆਂ ਦੀ ਹੈਗੀ ਸਰਕਾਰ, ਅਗਲੇ ਕਰਨ ਜੋ ਮਰਜ਼ੀ, ਤੁਸੀਂ ਆਰਾਮ ਨਾਲ ਉਹੀ ਕਰਨਾ ਜੋ ਸਰਕਾਰ ਕਹਿੰਦੀ ਹੈ। ਅੱਛਾ, ਤੁਸੀਂ ਗਾਣੇ ਵੀ ਹੁਣ ਬਦਲ ਦੇਣੇ ਆ। ਕਿੱਦਾਂ? ਗਾਣੇ ਬਿਲਕੁਲ ਨਵੇਂ ਆਉਣੇ ਚਾਹੀਦੇ ਆ। ਉਹ ਗਾਣੇ ਆਉਣੇ ਚਾਹੀਦੇ ਆ, ਸ਼ੀਸ਼ੇ ਨੂੰ ਤਰੇੜ ਪੈ ਗਈ, ਵਾਲ ਵਾਉਂਦੀ ਨੇ ਧਿਆਨ ਜਦੋਂ ਮਾਰਿਆ ਵੇ। ਅੱਛਾ, ਸ਼ੀਸ਼ੇ ਨੂੰ ਤਰੇੜ ਪੈ ਗਈ। ਕੀ ਬਾਤ। ਹਾਂਜੀ, ਫਿਰ ਇੱਕ ਵਿੱਚ ਉਹਦੇ ਬੋਲ ਆਉਣਾ ਚਾਹੀਦਾ ਹੈ, ਕਿਹੜਾ ਚੀਕੂਆਂ ਦਾ ਬਾਗ ਮੈਂ ਉਜਾੜਿਆ। ਨਾ ਅੱਜ ਤੁਸੀਂ ਕਿਹੜੀ ਗੱਲੋਂ ਚੀਕੂ ਆਂਦੇ ਤੇ ਸੀਤਾਫਲ ਦੇ ਮਗਰ ਪਏ ਹੋਏ ਹੋ? ਲੈ ਦੱਸ, ਮੈਨੂੰ ਚੀਕੂ ਹੁੰਦੇ ਬਹੁਤ ਸਵਾਦ ਹੈ ਯਾਰ। ਹਾਏ ਹੁਣ ਕਹੋਗੇ ਤੂੰ ਬੜਾ ਹੈਗੀ ਲੋਲੀ ਆ, ਤੂੰ ਤੇ ਰੋਟੀ ਨੂੰ ਚੋਚੀ ਕਹਿੰਦੀ ਆ। ਮੈਨੂੰ ਸੱਚੀ ਸਮਝ ਨਹੀਂ, ਮੈਨੂੰ ਸਾਰੀ ਕਹਾਣੀ ਸਮਝਾਓ। ਲੈ ਸਾਰੀ ਕਹਾਣੀ ਸਮਝਾਓ ਇਹਨੂੰ ਹੈ। ਹਾਂ, ਇਸ ਦੁਨੀਆ ਦੇ ਵਿੱਚ ਤਾਂ ਮਾਸੂਮ ਹੋਣਾ, ਇਨੋਸੈਂਟ ਹੋਣਾ ਵੀ ਗੁਨਾਹ ਹੋ ਗਿਆ। ਕੀ ਹੋਇਆ ਜੇ ਮੈਨੂੰ ਨਹੀਂ ਪਤਾ ਚੀਕੂ ਤੇ ਸੀਤਾਫਲ ਦੇ ਬਾਰੇ? ਅਸੀਂ ਗਰੀਬਾਂ ਦੇ ਬੱਚੇ ਹੁੰਨੇ ਆ ਨਾ। ਤੁਸੀਂ ਤਾਂ ਬੇਰ ਬੂਰ ਇਦਾਂ ਦੀਆਂ ਗੱਲਾਂ ਕਰਨੀਆਂ, ਬੇਰ ਡਕਾਨੂ ਤੂਤੀਆਂ ਹਾਂਜੀ ਤੇ ਗੋਲਾਂ ਹਾਂਜੀ ਤੇ ਉਹ ਖਿੱਲਾ, ਕਿਉਂਕਿ ਬਾਂਦਰ ਖਿੱਲਾ ਉਹ ਖਾਂਦੇ ਨਾ। ਨਹੀਂ ਅਤੇ ਉਦਾਂ ਦੀਆਂ ਗੱਲਾਂ ਤੁਸੀਂ ਕਰਨੀਆਂ। ਇਹ ਜਿਹੜੇ ਚੀਕੂ ਤੇ ਸੀਤਾਫਲ ਹਾਈ ਸਟੈਂਡਰਡ ਦੀਆਂ ਗੱਲਾਂ ਨੇ, ਬਹੁਤ ਉੱਚੇ ਪੱਧਰ ਦੀਆਂ ਗੱਲਾਂ ਨੇ, ਮੁੱਖ ਮੰਤਰੀ ਲੈਵਲ ਤੱਕ ਦੀਆਂ ਗੱਲਾਂ ਨੇ। ਇਹ ਤੁਸੀਂ ਨਹੀਂ ਕਰਨੀਆਂ। ਜੇਕਰ ਤੁਸੀਂ ਕਰੋਗੇ ਤੁਹਾਨੂੰ ਫਾਈਨ ਹੋ ਸਕਦਾ, ਪੁਲਿਸ ਵਾਲੇ ਤੁਹਾਨੂੰ ਘਰੋਂ ਚੱਕ ਕੇ ਲਿਜਾ ਸਕਦੇ ਕਿ ਇੰਨੀਆਂ ਮਹਿੰਗੀਆਂ ਗੱਲਾਂ ਕਰਨ ਵਾਲੇ ਦੇ ਉੱਪਰ ਆਪਾਂ ਕੋਈ ਨਵਾਂ ਟੈਕਸ ਨਾ ਲਾ ਦਈਏ। ਅੱਛਾ, ਨਾ ਅਸੀਂ ਜੇ ਮਹਿੰਗੀਆਂ ਗੱਲਾਂ ਕੀਤੀਆਂ ਵੀ, ਹਾਲੇ ਤਾਂ ਅਸੀਂ ਮਹਿੰਗੀਆਂ ਚੀਜ਼ਾਂ ਨੂੰ ਹੱਥ ਹੀ ਨਹੀਂ ਪਾਇਆ। ਹੱਥ ਪਾਵੇਂ ਵੀ ਨਾ, ਨਹੀਂ ਤਾਂ ਹੱਥ ਵੱਢ ਕੇ ਤੁਹਾਨੂੰ ਟੁੰਡੇ ਕਰਕੇ ਚੌਂਕ ਦੇ ਵਿੱਚ ਮੰਗਣ ਲਈ ਖੜਾ ਕਰ ਦਿੱਤਾ ਜਾਊਗਾ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਓਏ ਹੋਏ ਗਾਣਾ ਦਿਮਾਗ ਦੇ ਵਿੱਚ ਆ ਰਿਹਾ ਪਰ। ਓਏ ਹੋਏ ਮੈਂ ਤਾਂ ਬਣ ਜਾਣਾ ਪ੍ਰੀਤ ਮਹਿੰਦਰ ਤਿਵਾੜੀ। ਅੱਛਾ, ਪਰ ਗਾਣੇ ਤੋਂ ਪਹਿਲਾਂ ਮੈਨੂੰ ਇੱਕ ਗੱਲ ਦੱਸੋ। ਉਹ ਤੂੰ ਗੱਲ ਬਾਅਦ ਚ ਸੁਣੀ, ਪਹਿਲਾਂ ਮੈਂ ਗਾਣਾ ਸੁਣਨਾ ਚਾਹਨਾ। ਪ੍ਰੀਤ ਮਹਿੰਦਰ ਤਿਵਾੜੀ ਜੀ ਆਉਣ ਦਿਓ। ਓ ਸਾਨੂੰ ਗਿਟਕਾ ਗਿਣਨ ਤੇ ਰੱਖ ਲੈ, ਨੀ ਚੀਕੂਆਂ ਦੇ ਚੀਕੂ ਖਾਣੀਏ। ਓ ਹੈਲੋ, ਹਾਂਜੀ। ਇੱਕ ਤੇ ਤੁਸੀਂ ਗਾਣਾ ਵੀ ਰੇਡੀਓ ਤੇ ਸੁਣਿਆ ਸਾਡੇ, ਦੂਜਾ ਗਾਣਾ ਚੀਕੂ ਨਹੀਂ ਹੈ, ਬੇਰੀਆਂ ਦੇ ਬੇਰ ਆ। ਸਾਡੇ ਸਟੈਂਡਰਡ ਦੀ ਗੱਲ ਆਪਣੇ ਤੇ ਨਾ ਲੈ ਕੇ ਆਓ। ਹੁਣ ਗੱਲ ਸੁਣ ਲਾ ਮੇਰੀ, ਜੇ ਮੈਂ ਛੱਡੀ ਨਾ ਇੱਕ ਤੇਰੀ ਨਿਕਲ ਜਾਣੀ ਲੇਰ, ਫੇਰ ਤੇ ਕਹਿਣਾ ਨਹੀਂ ਚੀਕੂ ਹੀ ਸੀ। ਹੱਦ ਹੋ ਗਈ ਇਸ ਬੰਦੇ ਦੀ। ਇਹਦਾ ਕੋਈ ਦਿਮਾਗ ਦਾ ਕੋਈ ਐਕਸਰੇ ਕਰਾਓ, ਇਸ ਦਿਮਾਗ ਦਾ ਕੋਈ ਇਲਾਜ ਕਰਾਓ। ਇਹ ਬੰਦਾ ਕੀ ਬੋਲੀ ਜਾਂਦਾ ਵਾਹਿਯਾਤ। ਅੱਛਾ, ਅਸੀਂ ਬੋਲੀਏ ਵਾਹਿਯਾਤ ਤੇ ਉਧਰੋਂ ਦਾਦਾ ਮਿਲਦੀਆਂ ਫਿਰਨ। ਅੱਛਾ, ਹਾਂ, ਕਾਦੀਆਂ ਦਾਦਾ ਕੀ ਹੋ ਗਿਆ? ਓਏ ਹੋਏ ਹੋਏ ਹੋਏ, ਤੈਨੂੰ ਕਾਹਨੂੰ ਨਹੀਂ ਪਤਾ, ਤੂੰ ਤੇ ਪੈਦਲ ਹੀ ਆ। ਆਏ ਹਾਏ, ਮੈਂ ਤਾਂ ਕੰਨਾਂ ਤੇ ਜਰਾਪਾ ਪਾ ਕੇ ਕਹਿੰਦੀ ਆ ਮੈਨੂੰ ਬੱਕਰੀ ਕਹੋ। ਮੈਂ ਤੇ ਗਟਰ ਵੱਲ ਝਾਕ ਕੇ ਕਹਿੰਦੀ ਕਿੰਨੀਆਂ ਰੋਟੀਆਂ ਲੱਤਣੀਆਂ ਔਰ ਤੰਦੂਰ 'ਚ। ਹਾਂ, ਤੂੰ ਤੇ ਮੱਛੀਆਂ ਨਾਲ ਅੰਗਰੇਜ਼ੀ 'ਚ ਵੀ ਗੱਲਾਂ ਕਰਦੀ ਐ। ਹਾਂ, ਤੇ ਫੇਰ ਤੁਸੀਂ ਨਹੀਂ ਟੂਆ ਨਾ ਕਰਦੇ। ਅੱਲਾ ਜੀ, ਗੱਲ ਹੈਗੀ ਏਦਾਂ। ਹੁਣ ਤੂੰ ਜਾਨੀ ਮੇਰੇ ਮੂੰਹੋਂ ਹੀ ਕਹਾਏਂਗੀ। ਹਾਂ, ਆ ਜਣੇ ਖਣੇ ਦੇ ਮੋਬਾਈਲ ਫੋਨ ਦੇ ਵਿੱਚ ਇੱਕ ਵੀਡੀਓ ਜੀ ਘੁੰਮਣ ਡਈ ਆ। ਅੱਛਾ, ਉੱਥੇ ਇੱਕ ਸੋਹਣੀ ਜੀ ਬੀਬੀ, ਹਾਂ, ਮੈਂ ਕਿਹਾ ਜੀ ਸਰੂਰ ਜਿਹੇ ਦੇ ਵਿੱਚ ਆ ਕੇ ਚੀਕੂ ਮੰਗ ਰਹੀ ਕਿਸੇ ਦੇ ਕੋਲ। ਅੱਛਾ, ਸੀਤਾਫਲ ਕਹਿੰਦੀ ਬਹੁਤ ਵਧੀਆ ਹੈ। ਹਾਂ, ਅਗਲਾ ਵੀ ਮੋਰਿਓ ਕਹਿੰਦਾ ਵੀ ਮੈਂ ਹੁਣ ਭੇਜਾਂ ਕਿੱਦਾਂ, ਲਾਕਡਾਊਨ ਲੱਗਾ ਹੋਇਆ ਹੈ। ਮੈਂ ਕਿਤੇ ਹੁੰਦਾ ਨਾ ਕੋਈ ਪੰਛੀ ਉੱਡ ਗਿਆ ਤਾਂ ਆਪਣੇ ਖੰਭਾਂ ਨਾਲ ਬੰਨ ਕੇ, ਅੱਛਾ, ਜਿੱਦਾਂ ਤੁਸੀਂ ਡਰੋਨ ਨਾਲ ਬੰਨ ਕੇ ਇਧਰੋਂ ਕੁਝ ਭੇਜ ਦਿੰਨੇ ਆ ਨਿੱਕ ਸੁੱਕ, ਬਈ ਏਦਾਂ ਕਿਤੇ ਮੈਂ ਵੀ ਆ ਜਾਂਦਾ ਨਾ ਤੇ ਮੇਰੇ ਕੋਲ ਹੁੰਦੇ ਖੰਭ ਤੇ ਮੈਂ ਤੈਨੂੰ ਕਿਤੇ ਏਦਾਂ ਤਰਸਣ ਦੇਣਾ ਸੀ। ਤੈਨੂੰ ਤਾਂ ਮੈਂ ਚੀਕੂ ਕਰ ਦੇਣਾ ਸੀ। ਅੱਛਾ, ਨਾ ਕਿਸੇ ਦੀ ਚੋਲ ਮੋਲ ਨੂੰ ਸ਼ਰੇਆਮ ਕਰਨਾ, ਜਨਤਕ ਕਰਨਾ ਕੋਈ ਚੰਗੀ ਗੱਲ ਨਹੀਂ ਹੈਗੀ। ਲੈ ਦੱਸ ਭਲਾ, ਇਹ ਮੈਂ ਨਹੀਂ ਕੀਤੀ, ਇਹ ਕਿਤੇ ਉਹਦੀ ਸਕੀ ਸੋਦਰੀ ਨੇ ਕੀਤੀ।
ਤੁਸੀਂ ਬਾਜ਼ਾਰ ਤਾਂ ਪਾਈ ਜਾਂਦੇ ਹੋ, ਸਾਨੂੰ ਪੂਰੀ ਗੱਲ ਤਾਂ ਦੱਸੋ। ਮੈਂ ਨਹੀਂ ਪੂਰੀ ਗੱਲ ਦੱਸਣੀ। ਕਿਉਂ? ਸਾਡੇ ਵੀ ਬੁੜੇ ਹੈਗੇ ਉਧਰ ਪੰਜਾਬ ਦੇ ਵਿੱਚ। ਅੱਛਾ। ਉਹਨਾਂ ਦੇ ਵੀ ਕਿਤੇ ਭੋਗ ਪੈ ਸਕਦੇ ਆ। ਹਾਂ, ਸੋ ਇਸ ਕਰਕੇ ਬੰਦਾ ਤਾਂ ਇਸ਼ਾਰਿਆਂ 'ਚ ਹੀ ਗੱਲ ਸਮਝ ਜਵੇ ਨਾ ਤਾਂ ਬੰਦਾ ਹੁੰਦਾ। ਸੋਟਾ ਤਾਂ ਆਪਾਂ ਖੋਤੇ ਵਾਸਤੇ ਚੱਕੀਦਾ। ਓਹੋ, ਅੱਛਾ, ਮਤਲਬ ਕਿ ਗੱਲ ਇੰਨੀ ਜ਼ਿਆਦਾ ਪਹੁੰਚ ਗਈ ਹੈ। ਇਹਨੂੰ ਚੋਲ ਮੋਲ ਦਾ ਹੀ ਨਤੀਜਾ ਹੋਇਆ ਹੈ। ਬਿਲਕੁਲ ਜੀ, ਅਸੀਂ ਤਾਂ ਆਪ ਸੋਚਦੇ ਪਏ ਆ ਵੀ ਸਾਡੇ ਪਾਸਪੋਰਟ ਦਾ ਕਿਤੇ ਰੰਗ ਬਦਲੇ, ਅਸੀਂ ਵੀ ਕਿਸੇ ਨੂੰ ਚੀਕੂ ਚੂਕੂ ਦੇ ਕੇ ਆਈਏ। ਅੱਛਾ। ਹਾਂ, ਤੇ ਹੋਰ ਕੀ, ਸਾਡੇ ਕਿਤੇ ਆਪਣੀ ਜਜ਼ਬਾਤ ਨਹੀਂ, ਓਏ ਹੋਏ, ਸਾਡੀ ਕੋਈ ਫੀਲਿੰਗ ਨਹੀਂ ਹੈ। ਤੁਹਾਡਾ ਕੁੱਤਾ ਤੇ ਸਾਡਾ ਕੁੱਤਾ ਭੌਂਕਦਾ ਵੀ ਨਹੀਂ। ਆਏ ਹਾਏ, ਮੈਂ ਮਰ ਜਾਵਾਂ, ਹੱਦ ਹੋ ਗਈ ਹੈ। ਚੀਕੂਆਂ ਦੀ ਇੰਨੀ ਵੈਲਿਊ ਮੈਨੂੰ ਪਤਾ ਵੀ ਨਹੀਂ ਲੱਗਾ, ਉਹ ਵੀ ਬੇਮੌਸਮੀ ਫਰੂਟ ਦੀ। ਮੈਂ ਕਿਹਾ ਚੀਕੂ ਤਾਂ ਹੁਣ ਸੁਨਿਆਰਿਆਂ ਦੀਆਂ ਦੁਕਾਨਾਂ ਤੇ ਵਿਕਣੇ ਸ਼ੁਰੂ ਹੋ ਜਾਣੇ ਆ। ਲਓ ਜੀ, ਗੱਲ ਹੈਗੀ ਏਦਾਂ ਕਿ ਮੈਨੂੰ ਤੁਹਾਡੀ ਕਸੈਂਡਰਾ ਵੀ ਨਾ ਕਦੇ ਕਦੇ ਉਹਦੀਆਂ ਗੱਲਾਂ ਵੀ ਐਨ ਚੀਕੂ ਵਰਗੀਆਂ ਲੱਗਦੀਆਂ ਨੇ, ਪੁਲਪੁਲੀਆਂ ਦੀਆਂ ਪੋਲੀਆਂ। ਗੱਲ ਹੈਗੀ ਏਦਾਂ ਵੀ ਹਿਸਾਬ ਤਾਂ ਸਾਡਾ ਵੀ ਸੇਮ ਟੂ ਸੇਮ ਹੀ ਹੋਇਆ ਆ। ਅੱਛਾ। ਕਿਉਂਕਿ ਇੰਟਰਨੈਸ਼ਨਲ ਰਿਸ਼ਤੇ ਅਸੀਂ ਤਾਂ ਵੀ ਕਾਇਮ ਕੀਤੇ ਹੋਏ ਆ। ਸੋ ਅਸੀਂ ਬਹੁਤਾ ਕਿਸੇ ਨੂੰ ਕਹਿ ਨਹੀਂ ਸਕਦੇ। ਤੁਸੀਂ ਵੀ ਨਹੀਂ ਕੀਤੀ? ਨਹੀਂ ਜੀ, ਅਸੀਂ ਤਾਂ ਬਾਰਡਰ ਸਾਂਢੂ ਬਣੇ ਹੋਏ ਆ। ਹਾਏ ਹਾਏ। ਹਾਂ, ਸੋ ਇਸ ਕਰਕੇ ਅਸੀਂ ਬਹੁਤਾ ਕਿਸੇ ਤੇ ਟੀਕਾ ਟਿੱਪਣੀ ਨਹੀਂ ਕਰਦੇ, ਕਿਉਂਕਿ ਸਾਡੇ ਵੀ ਦੀਵੇ ਥੱਲੇ ਨਹੀਂ ਰਹੀ ਆ। ਜੋਗੀ ਜੀ, ਹਾਂਜੀ, ਮੇਰੀ ਇੱਕ ਸਹੇਲੀ ਆ। ਅੱਛਾ। ਉਹ ਨਾ ਆਪਣੇ ਬॉयਫ੍ਰੈਂਡ ਨੂੰ ਮਿਲਣ ਤੋਂ ਇੰਨਾ ਕੁ ਤਰਸੀ ਪਈਆ ਨੇ, ਕਹਿੰਦੀ ਕਦੋਂ ਇਹ ਲੋਕਡਾਊਨ ਟੁੱਟ ਪੈਣਾ ਜਾਵੇ ਤੇ ਮੈਂ ਉਹਦੇ ਨਾਲ ਵਿਆਹ ਕਰਾਵਾਂ। ਲਹਿੰਗਾ ਵੀ ਲੈ ਲਿਆ, ਉਹਦੇ ਘਰਦਿਆਂ ਨੇ ਵੀ ਹਾਂ ਕਰਤੀ, ਮੁੰਡੇ ਦੀ ਵੀ ਕੁੜੀ ਵਾਲੇ ਨੇ। ਚੱਲ ਤੇ ਮਸੀ ਮੁਸ਼ਕਲ ਦੇ ਨਾਲ ਦੋਵੇਂ ਦੇ ਘਰ ਵਾਲੇ ਮਿਲੇ ਕਿਤੇ ਦਿਲ ਦੇ ਵਿੱਚ ਆਈ ਟੀਸ ਵੀ ਬੱਚਿਆਂ ਦੇ ਸਿਰ ਜੋੜ ਦੋ, ਕਰਨੀ ਤੇ ਖੀਰੀ ਆਪਣੀ ਮਰਜ਼ੀ ਆ ਵਿੱਚੋਂ ਕਰੋਨਾ ਦਾ ਰੋਲਾ ਪੈ ਗਿਆ। ਕਿੰਨੇ ਹੋ ਜੇ ਨਾ ਜਿਹੜੇ ਸਿਰਫ ਫੋਨ ਤੇ ਚੀਕੂ ਹੀ ਮੰਗੀ ਜਾਂਦੇ ਆ। ਓਏ ਹੋਏ ਹੋਏ, ਮੈਂ ਕਿਹਾ ਜੀ ਦੋ ਦਿਲ ਟੁੱਟੇ ਬੈਠੇ ਆ। ਸੋ ਇਸ ਕਰਕੇ ਇਹ ਕਰੋਨਾ ਛੇਤੀ ਤੋਂ ਛੇਤੀ ਠੀਕ ਹੋਵੇ। ਭਾਈ, ਲੋਕਾਂ ਦੀਆਂ ਬਹੁਤ ਸਾਰੀਆਂ ਭਾਵਨਾਵਾਂ, ਲੋਕਾਂ ਦੇ ਬਹੁਤ ਸਾਰੇ ਅੰਦਰਲੇ ਦਿਲ ਦੇ ਬਲਬਲੇ ਜਿਹੜੇ ਆ ਉਹ ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਮੈਂ ਤੇ ਬੜਾ ਸੋਚਿਆ, ਬੜਾ ਚਾਹਿਆ ਕਿ ਇਸ ਬੰਦੇ ਦੇ ਮੂੰਹੋਂ ਬਕਾ ਹੀ ਲਵਾਂ, ਕਿਤੇ ਇਹਦਾ ਉੱਥੇ ਜਾਣਾ ਰੱਦ ਹੋ ਹੀ ਜਾਵੇ। ਨਹੀਂ, ਭਾਰਾ ਸੀ ਵੀ ਆਪਣੇ 100 ਸੇਫਟੀ ਦੇਖੀ ਦੀ ਆ। ਤੈਨੂੰ ਪਤਾ ਦੁਕਾਨਦਾਰ ਜਿਹੜੇ ਆ ਉਹ ਹੁਣ ਬਲੈਕ ਵਿੱਚ ਚੀਕੂ ਦੇਣ ਲੱਗ ਪਏ। ਅੱਛਾ। ਸੀਤਾਫਲ ਲਕੋ ਕੇ ਉਹਨਾਂ ਨੇ ਤਾਂ ਚੌਂਕੀਆਂ ਥਾਣੇ 'ਚ ਦਰਖਾਸਤਾਂ ਦੇ ਕੇ ਸਬਜ਼ੀ ਦੀਆਂ ਰੇੜੀਆਂ ਦੇ ਉੱਪਰ ਦੋ ਬੰਦੇ ਖੜੇ ਕਰ ਲਿਆ। ਕਹਿੰਦੇ ਵੀ ਸਾਡਾ ਕੋਈ ਸੀਤਾਫਲ ਨਾ ਚੱਕ ਕੇ ਲੈ ਜਾਵੇ, ਕਿਉਂਕਿ ਅਗਲੇ ਦਾ ਟਾਈਮ ਨਾ ਲੱਗੇ। ਇਧਰੋਂ ਕੋਈ ਹੋਰ ਹੀ ਚੱਕ ਕੇ ਲਿਜਾ ਕੇ ਸੀਤਾਫਲ ਚੀਕੂ ਦੇ ਦੇਵੇ, ਅਗਲੇ ਦੇ ਇੰਟਰਨੈਸ਼ਨਲ ਸੰਬੰਧ ਸਥਾਪਿਤ ਹੋ ਜਾਣ। ਹਾਂਜੀ, ਤੇ ਇਸ ਕਰਕੇ ਸਾਰੇ ਸਬਜ਼ੀ ਵਾਲਿਆਂ ਨੂੰ ਖਾਸ ਹਦਾਇਤ ਆ ਕਿ ਤੁਸੀਂ ਸ਼ਰੇਆਮ ਟੋਕਰੀਆਂ ਦੇ ਵਿੱਚ ਚੀਕੂ ਜਾਂ ਸੀਤਾਫਲ ਨਹੀਂ ਰੱਖਣਾ, ਕਿਉਂਕਿ ਤੁਹਾਡੇ ਚੀਕੂ ਜਾਂ ਸੀਤਾਫਲ ਦੀ ਕੋਈ ਵੀਡੀਓ ਬਣਾ ਕੇ ਉਧਰ ਭੇਜ ਦੇਵੇ ਤੇ ਅਗਲੀ ਕਵੇ ਮੋਰਿਓ ਕਿ ਸਰਕਾਰ ਫਲਾਨੀ ਰੇੜੀ ਤੇ ਚੀਕੂ ਵੇਚਣ ਦੇ, ਇੱਧਰ ਮੇਰਾ ਦਿਲ ਕਰਦਾ ਤੇ ਤੁਸੀਂ ਚੀਕੂ ਨਹੀਂ ਭੇਜੋਗੇ, ਮੈਂ ਤੁਹਾਡੀ ਸ਼ਕਲ ਨਾ ਚੀਕੂ ਵਰ। ਬਸ ਆ ਗਈ ਮੇਰੇ ਸਮਝ। ਬੰਦਾ ਹੀ ਹੁੰਦਾ ਹੈ। ਬਿਲਕੁਲ ਜੀ, ਔਰ ਮੈਨੂੰ ਸਹੁੰ ਲੱਗੇ ਜੇਕਰ ਮੈਂ ਕਿਸੇ ਵੀ ਦੇ ਪਰਸਨਲ ਸੰਬੰਧਾਂ ਦੀ ਕੋਈ ਗੱਲਬਾਤ ਕੀਤੀ ਹੋਵੇ, ਬਿਲਕੁਲ ਵੀ ਨਹੀਂ। ਅਸੀਂ ਤਾਂ ਫਲ ਫਰੂਟਾਂ ਦੀਆਂ ਗੱਲਾਂ ਕਰਦੇ ਆ। ਇਸ ਸਮੇਂ ਤੇ ਫਲ ਫਰੂਟ ਖਾਣੇ ਚਾਹੀਦੇ ਆ। ਔਰ ਸੀਤਾਫਲ ਖਾਓਗੇ ਤੁਹਾਡੀ ਇਮਿਊਨਿਟੀ ਬੂਸਟ ਹੋਗੀ, ਚੀਕੂ ਖਾਓਗੇ ਤੇ ਤੁਹਾਡੀ ਜਿਹੜੀ ਰੋਗਾਂ ਦੇ ਨਾਲ ਲੜਨ ਦੀ ਸਮਰੱਥਾ ਹੈ ਉਹ ਵੀ ਵੱਧਦੀ ਹੈ, ਅਤੇ ਇਸ ਦੇ ਨਾਲ ਚੀਕੂ ਖਾਣ ਦੇ ਨਾਲ ਐਂਟੀ ਏਜਿੰਗ ਇਫੈਕਟ ਵੀ ਹੁੰਦਾ ਹੈ ਤੇ ਸੀਤਾਫਲ ਖਾਣ ਦੇ ਨਾਲ ਖੂਨ ਦੀ ਕਮੀ ਦੂਰ ਹੁੰਦੀ ਹੈ। ਅਸੀਂ ਤੇ ਬਸ ਉਹ ਫਾਇਦੇ ਹੀ ਦੱਸ ਰਹੇ ਸੀ। ਹਾਂ, ਤੇ ਅਸੀਂ ਤਾਂ ਦੇਖੋ ਤੁਹਾਡਾ ਫਾਇਦਾ ਹੀ ਸੋਚਣਾ। ਤੁਸੀਂ ਵੀ ਹੁਣ ਆਪਣੇ ਘਰਾਂ ਦੇ ਵਿੱਚ ਨਾ ਚੀਕੂ ਤੇ ਸੀਤਾਫਲ ਲੁਕੋ ਕੇ ਰੱਖਿਓ। ਬਿਲਕੁਲ ਜੀ, ਔਰ ਇਸੇ ਨੇਕ ਸਲਾਹ ਦੇ ਨਾਲ ਮੈਨੂੰ ਰਵਨੀਕ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ ਦਿਓ ਇਜਾਜ਼ਤ। ਤੇ ਆਪਾਂ ਏਦਾਂ ਕਰੀਏ, ਹਾਂਜੀ, ਆਪਾਂ ਥੋੜੀ ਦੇਰ ਬਾਅਦ ਹੀ ਪੰਜਾਬ ਜਾਣਾ ਕਿਉਂਕਿ ਜੇ ਹੁਣੇ ਚੱਲ ਗਏ ਨਾ ਤੇ ਤੁਹਾਡੇ ਆਪਣੇ ਚੀਕੂ ਨਹੀਂ ਬਚਣੇ, ਸਾਡੇ ਖਰਬੂਜੇ ਵੀ ਅਗਲੇ ਭੰਨ ਸਕਦੇ ਆ ਜੀ। ਬਿਲਕੁਲ ਦਿਓ ਇਜਾਜ਼ਤ ਮੈਨੂੰ ਰਵਨੀਕ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ। ਤੇ ਇਸੇ ਤਰ੍ਹਾਂ ਤੁਸੀਂ ਸੁਣਦੇ ਰਹਿਣਾ ਜੀ ਆਪਣੇ ਦਿਲ ਦੀ ਆਵਾਜ਼ ਪੰਜਾਬੀਆਂ ਦਾ ਮਾਣ ਪੰਜਾਬੀ ਰੇਡੀਓ।